ਦਿੱਲੀ ਦੀ ਸਿਆਸਤ ਦੇ ਵਿੱਚ ਇੱਕ ਅਹਿਮ ਅੰਗ ਹੈ, ਇੱਕ ਅਹਿਮ ਵਿੰਗ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਅਰਵਿੰਦ ਕੇਜਰੀਵਾਲ ਮੁੱਖ ਮੰਤਰੀ, ਕੇਜਰੀਵਾਲ ਬਨਾਮ ਈਡੀ। ਸਵਾਲ ਪੈਦਾ ਇਹ ਹੋ ਗਿਆ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ? ਕੀ ਅਰਵਿੰਦ ਕੇਜਰੀਵਾਲ ਦੀ ਕੁਰਸੀ ਨੂੰ ਇੰਨਾ ਵੱਡਾ ਖਤਰਾ ਪੈਦਾ ਹੋ ਗਿਆ ਕਿ ਅਗਲੇ ਮੁੱਖ ਮੰਤਰੀ ਦੀਆਂ ਸੰਭਾਵਨਾਵਾਂ ਤੇ ਚਰਚਾ ਚੱਲ ਪਈ ਹੈ? ਪ੍ਰਵੀਨ ਜੀ, ਈਡੀ ਨੇ ਲੰਘੇ ਕੱਲ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ 'ਚ, ਮਨੀ ਲੈਂਡਿੰਗ ਦੇ ਮਾਮਲੇ 'ਚ ਤਲਬ ਕੀਤਾ ਸੀ। ਜੀ। ਵੈਸੇ ਤਾਂ ਕੱਲ ਇੱਕ ਹੋਰ ਇਹਨਾਂ ਦੇ ਮੰਤਰੀ ਦੇ ਈਡੀ ਦੀ ਰੇਡ ਪਈ ਹੈ। ਠੀਕ ਹੈ ਜੀ। ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੇ ਘਰ, ਉਹਦੇ ਦਫ਼ਤਰ, ਉਹਦੇ ਸਾਰੇ ਚੀਜ਼ਾਂ ਈਡੀ ਦੀ ਰੇਡ ਪਈ ਹੈ ਔਰ ਉਹਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਰ ਕੱਲ ਅਰਵਿੰਦ ਕੇਜਰੀਵਾਲ ਦੀ ਮੰਨਿਆ ਜਾ ਰਿਹਾ ਸੀ ਕਿ ਈਡੀ ਮੂਹਰੇ ਪੇਸ਼ ਹੋਣਗੇ ਤੇ ਉਸ ਨੂੰ ਲੈ ਕੇ ਸਵੇਰੇ ਰਾਜਘਾਟ ਤੇ ਪੂਰੀ ਚੌਕਸੀ ਵਧਾ ਦਿੱਤੀ ਗਈ ਸੀ, ਕਿਉਂਕਿ ਉਹ ਸਾਰਿਆਂ ਨੂੰ ਪਤਾ ਕਿ ਪਹਿਲਾਂ ਮਹਾਤਮਾ ਗਾਂਧੀ ਨੂੰ ਮੱਥਾ ਟੇਕਣ ਜਾਣਾ ਹੁੰਦਾ ਇਹਨਾਂ ਨੇ, ਸੋ ਜੇਕਰ ਇਹ ਜਿਹਾ ਵੀ ਕੁਛ ਹੋਵੇ, ਸੋ ਇਸ ਲਈ ਉੱਥੇ ਚੌਕਸੀ ਵਧਾ ਦਿੱਤੀ ਗਈ। ਪਰ ਸਵੇਰੇ 9 ਵਜੇ ਅਰਵਿੰਦ ਕੇਜਰੀਵਾਲ ਦਾ ਇੱਕ ਚਿੱਠੀ ਨੂਮਾ ਜਵਾਬ ਆਉਂਦਾ ਹੈ ਜਾਂ ਸਵਾਲ ਆਉਂਦਾ ਈਡੀ ਨੂੰ ਕਿ ਜੀ ਮੈਨੂੰ ਦੱਸ ਦਿਓ, ਮੈਨੂੰ ਗਵਾਹਾਂ 'ਚ ਰੱਖਿਆ ਕਿ ਸ਼ੱਕੀਆਂ 'ਚ ਰੱਖਿਆ? ਠੀਕ ਹੈ। ਮੈਨੂੰ ਜੀ ਬਤੌਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਵਜੋਂ ਬੁਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਬੁਲਾਇਆ? ਪਹਿਲਾਂ ਮੈਨੂੰ ਇਹ ਤਾਂ ਦੱਸੋ ਜੀ, ਕਹਿੰਦੇ। ਸੋ ਉਹਨਾਂ ਨੇ ਖਾਸੇ ਸਵਾਲਾਂ ਦੀ ਝੜੀ ਲਾਈ ਤੇ ਉਸ ਸਾਰੇ ਦਰਮਿਆਨ ਇਹ ਸਪਸ਼ਟ ਹੋ ਗਿਆ ਕਿ ਉਹ ਜਾਣਗੇ ਨਹੀਂ, ਕਿਉਂਕਿ ਉਹਨਾਂ ਨੇ ਇਸੇ ਚਿੱਠੀ 'ਚ ਜ਼ਿਕਰ ਕੀਤਾ ਕਿ ਜੀ ਮੈਨੂੰ ਪਤਾ ਹੈ, ਮੈਨੂੰ ਇਹ ਜਿਹੜੇ ਸੰਮਣ ਆਏ ਨੇ ਇਹ ਭਾਜਪਾ ਦੇ ਇਸ਼ਾਰੇ ਤੇ ਆਏ ਨੇ। ਠੀਕ ਹੈ। ਜਾਂ ਉਹਨਾਂ ਨੇ ਕਿਹਾ ਜੀ ਕਿ ਇਹ ਸੰਮਣ ਮੈਨੂੰ ਭੇਜਣ ਤੋਂ ਪਹਿਲਾਂ ਭਾਜਪਾ ਨੂੰ ਭੇਜੇ ਗਏ, ਉਹਨਾਂ ਨੂੰ ਲੀਕ ਕੀਤੇ ਗਏ, ਕਿਉਂਕਿ ਉਸੇ ਦਿਨ 30 ਅਕਤੂਬਰ ਨੂੰ ਇਹ ਸੰਮਣ ਜਾਰੀ ਹੁੰਦੇ ਨੇ ਅਰਵਿੰਦ ਕੇਜਰੀਵਾਲ ਦੇ ਨਾਮ। ਤੇ ਅਰਵਿੰਦ ਕੇਜਰੀਵਾਲ ਦੇ ਕਹਿਣ ਅਨੁਸਾਰ 30 ਅਕਤੂਬਰ ਨੂੰ ਸਵੇਰੇ ਹੀ ਕਹਿੰਦੇ ਜੀ ਭਾਜਪਾ ਹੀ ਕਹਿਣ ਲੱਗੇ ਸੀ ਹੁਣ ਤਲਬ ਕੀਤਾ ਜਾਊਗਾ ਅਰਵਿੰਦ ਕੇਜਰੀਵਾਲ ਨੂੰ, ਹੁਣ ਅਰਵਿੰਦ ਕੇਜਰੀਵਾਲ ਜੇਲ੍ਹ ਜਾਊਗਾ। ਕਹਿੰਦੇ ਜੀ ਉਹਨਾਂ ਨੂੰ ਪਹਿਲਾਂ ਹੀ ਜਾਣਕਾਰੀ ਕਿੱਥੋਂ ਸੀ? ਸ਼ਾਮ ਨੂੰ ਮੈਨੂੰ ਸੰਮਣ ਆ ਗਏ। ਜੇਕਰ ਏਦਾਂ ਦੀ ਜਾਣਕਾਰੀ ਹੈ ਤਾਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਮਨੀਸ਼ ਸਿਸੋਦੀਆ ਨੂੰ ਅੰਦਰ ਕਰਨਗੇ ਇਹ, ਤੇ ਉਹ ਤੋਂ ਅੰਦਰ ਕਰਤਾ। ਤੁਸੀਂ ਕਹਿੰਦੇ ਸੰਜੇ ਸਿੰਘ ਨੂੰ ਫੜਨਗੇ, ਸੰਜੇ ਸਿੰਘ ਨੂੰ ਫੜ ਲਿਆ। ਤੇ ਜਿਹੀ ਜਾਣਕਾਰੀ ਤੁਹਾਨੂੰ ਹੋ ਸਕਦਾ ਹੋਵੇ ਜੀ ਉਹਨਾਂ ਨੂੰ ਹੋਵੇ ਜੀ। ਤੇ ਵੈਸੇ ਸਾਰਿਆਂ ਨੂੰ ਪਤਾ ਕਿ ਈਡੀ ਚੱਲਦੀ ਉਹ ਭਾਜਪਾ ਦੇ ਇਸ਼ਾਰੇ ਤੇ, ਤਾਂ ਤੁਸੀਂ ਕਹਿੰਦੇ ਹੋ ਸੰਮਣ ਉਹਨਾਂ ਨੂੰ ਭੇਜੇ। ਮੈਂ ਕਹਿੰਦਾ ਸੰਮਣ ਉਹਨਾਂ ਨੂੰ ਪੁੱਛ ਕੇ ਹੀ ਬਣੇ ਹੋਣੇ ਜੀ। ਅਗਲੇ ਸੰਮਣ ਵੀ ਉਹਨਾਂ ਨੇ ਹੁਕਮ ਕਰਨਾ, ਭਾਜਪਾ ਨਹੀਂ ਕਿ ਦੱਸੋ ਬਾਈ ਕਿੱਦਣ ਭੇਜਣੇ, ਅਗਲੇ ਸੰਮਣ ਵੀ ਉਹਨਾਂ ਨੇ ਭਿਜਵਾਉਣੇ ਆ ਔਰ ਸੰਮਣ ਆਉਣੇ ਆ। ਹਾਂ, ਸਵਾਲ ਇਸ ਤੋਂ ਵੱਡਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਕੱਲ ਜਿਹੜੇ ਪੇਸ਼ ਨਹੀਂ, ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਜੀ, ਦਿੱਲੀ ਦੀ ਜਨਤਾ ਦੇ ਫਿਕਰ ਦਾ ਸੀ, ਆਪਣੀ ਪਾਰਟੀ ਦੀਆਂ ਵੋਟਾਂ ਦਾ ਸੀ। ਚਿੱਠੀ 'ਚ ਅਰਵਿੰਦ ਕੇਜਰੀਵਾਲ ਲਿਖਦੇ ਨੇ ਮੈਂ ਦਿੱਲੀ ਦਾ ਸੀਐਮ ਆ, ਠੀਕ ਹੈ, ਤਿਉਹਾਰਾਂ ਦੇ ਦਿਨ ਨੇ ਤੇ ਮੈਨੂੰ ਸੀਐਮ ਨੂੰ ਬਤੌਰ ਸੀਐਮ ਕੰਮ ਬਹੁਤ ਨੇ ਜੀ। ਤੁਸੀਂ ਮੱਧ ਪ੍ਰਦੇਸ਼ 'ਚ ਰੋਡ ਸ਼ੋਅ ਕਰਦੇ ਹੋ, ਨਾਲ ਸਾਡੇ ਵਾਲਾ ਮੁੱਖ ਮੰਤਰੀ ਵੀ ਸੀ, ਕਿਉਂਕਿ ਜਹਾਜ਼ ਸਾਡਾ ਜਾਂਦਾ। ਸੋ ਉਹ ਰੋਡ ਸ਼ੋਅ ਜ਼ਰੂਰੀ ਸੀ ਜਾਂ ਫਿਰ ਦਿੱਲੀ ਲਈ ਕੰਮ ਜ਼ਰੂਰੀ ਸੀ? ਇੱਧਰ ਇਹ ਸਾਰੇ ਵਰਤਾਰੇ ਦੇ ਦਰਮਿਆਨ ਮੰਨਿਆ ਇਹ ਗਿਆ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਜੀ 5 ਸੂਬਿਆਂ 'ਚ ਚੋਣਾਂ ਨੇ ਜੀ, ਮੈਂ ਚੋਣ ਪ੍ਰਚਾਰ ਵੀ ਕਰਨਾ ਤੇ ਮੈਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਦੇ ਲਈ ਭਾਜਪਾ ਇਹ ਸਾਰਾ ਕੁਝ ਕਰ ਰਹੀ ਹੈ। ਤੇ ਪਰ ਅੰਦਰ ਖਾਤੇ ਕੱਲ ਕਹਿੰਦੇ ਕਿ ਇਹ ਵਕੀਲਾਂ ਨਾਲ ਰਾਏ ਕੀਤੀ, ਆਪਣੀ ਟੀਮ ਨਾਲ ਸਲਾਹ ਕੀਤੀ, ਆਪਣੇ ਲੀਡਰਾਂ ਨਾਲ ਕੁਝ ਵਿਚਾਰਾਂ ਕੀਤੀਆਂ, ਕੁਝ ਅਫਸਰ ਜਿਹੜੇ ਖਾਸ ਨੇ ਉਹਨਾਂ ਨਾਲ ਨੁਕਤੇ ਸਾਂਝੇ ਕੀਤੇ ਤੇ ਉਹ ਚੋਂ ਇਹ ਗੱਲ ਨਿਕਲੀ ਕਿ ਪਹਿਲਾਂ ਅਗਲਾ ਤਾਂ ਤੈਅ ਕਰ ਲਓ ਕਿ ਪੱਗ ਕਿਹਦੇ ਸਿਰ ਤੇ ਬੰਨ੍ਹ ਕੇ ਜਾਣੀ ਆ। ਦਿੱਲੀ ਦੀ ਬਾਗਡੋਰ ਸੌਂਪ ਕੇ ਕਿਹਨੂੰ ਜਾਣੀ ਹੈ ਇਹ ਤਾਂ ਤੈਅ ਕਰ ਲਓ ਜੀ, ਤੁਸੀਂ ਤਾਂ ਅੰਦਰ ਚੱਲ ਜਾਣਾ। ਅਸਲ 'ਚ ਅਰਵਿੰਦ ਕੇਜਰੀਵਾਲ ਇਹ ਬਖੂਬੀ ਜਾਣਦੇ ਸੀ ਕਿ ਇਸ ਸਾਰੇ ਮਾਮਲੇ ਦਾ ਜਿਹੜਾ ਚਿੱਠਾ ਉਹਨਾਂ ਨੇ ਤਿਆਰ ਕੀਤਾ ਉਹਦੇ ਵਿੱਚ ਮੇਰੀ ਪਾਰਟੀ ਵੀ ਕਰਦੀ ਹੈ ਤੇ ਮੈਂ ਵੀ ਕਰਦਾ। ਠੀਕ ਹੈ। ਹਾਂ, ਉਹ ਸੱਚ ਹੈ ਜਾਂ ਝੂਠ ਹੈ ਅਦਾਲਤ 'ਚ ਸਾਫ਼ ਹੋਊਗਾ ਜਾ ਕੇ। ਫਿਲਹਾਲ ਈਡੀ ਨੇ ਜਿਹੜਾ ਕੁਛ ਰੂਪਰੇਖਾ ਤਿਆਰ ਕੀਤੀ ਆ ਉਸ ਰੂਪਰੇਖਾ ਦੇ ਵਿੱਚ ਉਹਨਾਂ ਨੇ ਇਹ ਤੱਥ ਲਿਆਂਦੇ ਨੇ ਕਿ ਜੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ ਬੈਠਕਾਂ ਹੁੰਦੀਆਂ ਸੀ, ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ ਨੀਤੀ ਘੜੀ ਗਈ, ਉਹਦੀ ਅਗਵਾਈ 'ਚ ਲਾਗੂ ਹੋਈ, ਕਮਿਸ਼ਨ ਦਾ ਖੇਡ ਹੋਇਆ, ਗੋਆ ਵਾਲਾ ਹਵਾਲਾ, ਪੈਸਾ ਪਾਰਟੀ ਲਈ ਵਰਤਿਆ, ਆਹ ਚੈਟ ਪਈ ਆ ਜੀ, ਆਹ ਸੁਨੇਹਾ ਪਿਆ ਜੀ, ਆਹ ਤਰੀਕ ਪਈ ਆ ਜੀ, ਰਿਕਾਰਡ ਪਿਆ। ਉਸ ਵਾਲੇ ਨਾਲ ਕੇਜਰੀਵਾਲ ਕਰਦੇ ਨਜ਼ਰ ਆ ਰਹੇ ਸੀ, ਪਰ ਕੇਜਰੀਵਾਲ ਇੱਕ ਵੱਖਰਾ ਰਿਕਾਰਡ ਦੇਖ ਰਹੇ ਸੀ। ਠੀਕ ਹੈ ਜੀ। ਫਰਵਰੀ 2023 ਨੂੰ ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ ਬੁਲਾਇਆ ਜੀ। ਮਨੀਸ਼ ਸਿਸੋਦੀਆ ਤੋਂ 10 ਘੰਟੇ ਪੁੱਛਗਿੱਛ ਕੀਤੀ। ਠੀਕ ਹੈ। 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ। 4 ਅਕਤੂਬਰ 2023 ਨੂੰ ਈਡੀ ਨੇ ਸੰਜੇ ਸਿੰਘ ਨੂੰ ਬੁਲਾਇਆ, 10 ਘੰਟੇ ਪੁੱਛਗਿੱਛ ਕੀਤੀ, ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਰਵਿੰਦ ਕੇਜਰੀਵਾਲ ਨੂੰ ਇਹ ਜਾਣਕਾਰੀ ਮਿਲੀ ਸੀ ਕਿ 2 ਨਵੰਬਰ ਨੂੰ ਜਿੱਦਣ ਮੈਨੂੰ ਬੁਲਾਇਆ ਗਿਆ, ਮੇਰੇ ਤੋਂ 8 ਤੋਂ 10 ਘੰਟੇ ਪੁੱਛਗਿੱਛ ਕਰਨੀ। ਅੱਛਾ, ਸ਼ੱਕ ਪੈ ਗਿਆ।
ਜੇ ਇੰਨਾ ਹੀ ਪਤਾ ਲੱਗਦਾ ਕਿ 8-9 ਘੰਟੇ ਪੁੱਛਗਿੱਛ ਕਰਨੀ ਹੈ, ਫਿਰ ਸ਼ਾਇਦ ਨਾ ਗੰਭੀਰਤਾ ਨਾਲ ਲੈਂਦੇ। ਜਦੋਂ ਆ ਗਿਆ 8 ਤੋਂ 10 ਘੰਟੇ ਤੇ 10 ਆਉਂਦੇ ਹੀ ਕਹਿੰਦੇ ਉਹਨਾਂ ਦੀ ਘੰਟੀ ਖੜਕ ਗਈ ਕਿ 10 ਘੰਟਿਆਂ ਤੋਂ ਬਾਅਦ ਤਾਂ ਗ੍ਰਿਫਤਾਰ ਕਰ ਲੈਂਦੇ। ਇਸ ਤੋਂ ਬਾਅਦ ਕਹਿੰਦੇ ਕਿ ਉਹਨਾਂ ਨੇ ਮੰਥਨ ਕੀਤਾ ਕਿ ਪਹਿਲਾਂ ਅਗਲਾ ਲੀਡਰ ਤੈਅ ਕਰੋ। ਸੋ ਬਿਲਕੁਲ ਤੁਹਾਡਾ ਸਵਾਲ ਸਹੀ ਹੈ ਜੀ ਕਿ ਇੱਕ ਪਾਸੇ ਕੇਜਰੀਵਾਲ ਬਨਾਮ ਈਡੀ ਹੈ, ਇੱਕ ਪਾਸੇ ਭਾਜਪਾ ਬਨਾਮ ਆਪ ਹੈ। ਠੀਕ ਹੈ। ਸਾਰਾ ਖੇਡ ਈਡੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਹੀਂ ਹੈ, ਭਾਜਪਾ ਤੇ ਆਪ ਦੀ ਰਾਜਨੀਤਿਕ ਲੜਾਈ ਦਾ ਦ੍ਰਿਸ਼ ਹੈ ਨਾ ਅਸਲ 'ਚ ਤਾਂ। ਉਹ ਸਾਰੇ ਵਰਤਾਰੇ ਦੇ ਵਿੱਚ ਆਮ ਆਦਮੀ ਪਾਰਟੀ ਹੁਣ ਚਿਹਰੇ ਲੱਭਣ ਲੱਗੀ ਹੈ। ਕਿਸੇ ਸਮੇਂ ਇਹ ਦੌਰ ਚੱਲਿਆ, ਪੰਜਾਬ ਦੇ ਵਿੱਚ ਵਿਰੋਧੀ ਦਲਾਂ ਨੇ ਵੀ ਸਵਾਲ ਖੜਾ ਕੀਤਾ, ਮਨੀਸ਼ ਸਿਸੋਦੀਆ ਵੀ ਇੱਕ ਵਾਰ ਕਹਿ ਗਏ ਸੀ, ਤੇ ਇਹ ਸਾਰੀ ਸੰਭਾਵਨਾ ਬਣ ਗਈ ਸੀ ਕਿ ਜਦੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਕੇ ਵਿਰੋਧੀ ਧਿਰ 'ਚ ਆਈ ਆ ਕਿ ਅਰਵਿੰਦ ਕੇਜਰੀਵਾਲ ਜੀ ਇੱਥੇ ਸੀਐਮ ਬਣਨਾ ਚਾਹੁੰਦੇ ਨੇ। ਹਾਂਜੀ, 2017 ਵਾਲੇ ਇਲੈਕਸ਼ਨ 'ਚ ਫੇਰ ਵੀ ਚੱਲੀ ਕਿ ਆਪਣੀ ਘਰ ਵਾਲੀ ਨੂੰ ਬਣਾ ਦੇਣਗੇ ਜੀ। ਤੇ ਇਹ ਸਾਰੇ ਵਰਤਾਰੇ 'ਚ ਪੰਜਾਬ ਨੇ ਏਦਾਂ ਨਹੀਂ, ਅਗਲੀ ਵਾਰ ਫਿਰ ਤੈਅ ਕਰਕੇ ਆਏ ਕਿ ਨਹੀਂ ਜੀ ਭਗਵੰਤ ਮਾਨ ਤੁਹਾਡਾ ਮੁੱਖ ਮੰਤਰੀ ਹੋਊਗਾ। ਪਰ ਕਹਿੰਦੇ ਅਰਵਿੰਦ ਕੇਜਰੀਵਾਲ ਦੇ ਮਨ 'ਚ ਇਹ ਗੱਲ ਚੱਲਦੀ ਰਹਿੰਦੀ ਸੀ, ਪਾਰਟੀ ਦੇ ਅੰਦਰੋਂ ਇਹ ਗੱਲ ਬਾਹਰ ਨਿਕਲਦੀ ਰਹੀ ਆ। ਜਿਹੜੀ ਪੂਰੀ ਤਾਕਤ ਪੰਜਾਬ 'ਚ ਮਿਲਦੀ ਆ ਉਹ ਦਿੱਲੀ 'ਚ ਤਾਂ ਮਿਲਦੀ ਨਹੀਂ ਸੀਐਮ ਨੂੰ, ਇਸ ਲਈ ਉਹ ਪੂਰੀ ਤਾਕਤ ਵਾਲਾ ਸੀਐਮ ਬਣਨ ਦੀ ਇੱਛਾ ਰੱਖਦੇ ਸੀ। ਪਰ ਜਿਹੜੇ ਸੂਬੇ ਦੇ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਉਹ ਸੂਬੇ ਦੇ ਮੁੱਖ ਮੰਤਰੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਬਾਰੇ ਵੀ ਸੋਚਣ ਲੱਗੇ ਨੇ। ਆਮ ਆਦਮੀ ਪਾਰਟੀ ਦੇ ਅੰਦਰ ਇਹ ਚਰਚਾ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ। ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਕਿਹੜਾ ਲੀਡਰ, ਕਿਹੜਾ ਚਿਹਰਾ, ਤੇ ਜਿਹੜੇ 5-6 ਚਿਹਰੇ ਇਹਨਾਂ ਨੇ ਫਰੇਮ 'ਚ ਰੱਖੇ ਨੇ ਉਹਨਾਂ 'ਚ ਭਗਵੰਤ ਮਾਨ ਦਾ ਨਾਮ ਵੀ ਚੱਲ ਰਿਹਾ। ਅੱਛਾ, ਭਗਵੰਤ ਮਾਨ ਦਾ ਨਾਮ ਇਸ ਗੱਲ ਲਈ ਚੱਲਿਆ ਕਿ ਜੇ ਕੇਜਰੀਵਾਲ ਗ੍ਰਿਫਤਾਰ ਹੁੰਦਾ ਉਹਨਾਂ ਨਾਮਾਂ 'ਚ ਭਗਵੰਤ ਮਾਨ ਵੀ ਨੇ, ਤਾਂ ਪੰਜਾਬ ਦੇ ਲੀਡਰ ਜਿਨ੍ਹਾਂ ਨੂੰ ਇਹ ਫਿਕਰ ਸੀ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਜਾਣੀ ਹੈ, ਕੀ ਬਣੂਗਾ ਪਾਰਟੀ ਦਾ, ਚਿਹਰਿਆਂ ਤੇ ਵੀ ਥੋੜੀ ਜਿਹੀ ਖੁਸ਼ੀ ਆ ਗਈ। ਖਬਰ ਆ ਜੇ ਭਗਵੰਤ ਨੂੰ ਉੱਥੇ ਭੇਜਤਾ ਇੱਥੇ ਸਾਡੇ ਹੀ ਨਾ ਦਾ ਲੱਗ ਜਾਵੇ। ਹਾਂਜੀ, ਕਈ ਨੇ ਦਾਅਵੇਦਾਰ, ਸੋ ਕਈ ਤਾਂ ਇਸੇ ਗੱਲ ਤੋਂ ਮਤਲਬ। ਪਰ ਆਪਾਂ ਦਿੱਲੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਅਦ 2 ਵੱਡੇ ਚਿਹਰੇ ਸੀ ਉਹਨਾਂ ਕੋਲ, ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਜੀ। ਇਸ ਮੌਕੇ ਦੋਨੇ ਅੰਦਰ ਨੇ, ਔਰ ਅਜੇ ਕਿਸੇ ਦੀ ਜ਼ਮਾਨਤ ਦੀ ਛੇਤੀ ਸੰਭਾਵਨਾ ਵੀ ਨਹੀਂ ਹੈਗੀ। ਤੇ ਪਰ ਇੱਧਰ ਦੂਸਰੇ ਪਾਸੇ ਜੇਕਰ ਇਸ ਹਵਾਲੇ ਨਾਲ ਦੇਖਣਾ ਹੋਵੇ ਤਾਂ ਅਰਵਿੰਦ ਕੇਜਰੀਵਾਲ ਦੀ ਟੀਮ 'ਚ ਉਹਨਾਂ ਦੇ ਸਭ ਤੋਂ ਭਰੋਸੇਯੋਗ ਜੇਕਰ ਕੋਈ ਨਾਮ ਹੈ ਤਾਂ ਗੋਪਾਲ ਰਾਏ ਹੈ। ਠੀਕ ਹੈ, ਅੱਛਾ। ਉਹ ਤੋਂ ਬਾਅਦ ਆਤਸ਼ੀ ਹੈ। ਇਹ ਦੋਨੇ ਦਿੱਲੀ ਕੈਬਨਿਟ ਮੰਤਰੀ ਨੇ। ਹਾਂਜੀ। ਗੋਪਾਲ ਰਾਏ ਇਹਨਾਂ ਨਾਲ ਸ਼ੁਰੂ ਤੋਂ ਅੰਨਾ ਅੰਦੋਲਨ ਉਹਦੇ 'ਚ ਨਾਲ ਕੰਮ ਕਰਦੇ ਰਹੇ ਨੇ, ਇਕੱਠਿਆਂ ਕੰਮ ਕੀਤਾ ਪਹਿਲੇ ਦਿਨ ਤੋਂ, ਜਦੋਂ ਪਾਰਟੀ ਬਣੀ ਤਾਂ ਤੋਂ ਨਾਲ ਨੇ, ਅੱਜ ਕੈਬਨਿਟ 'ਚ ਨੇ। ਤੇ ਸਭ ਤੋਂ ਖਾਸ ਕ੍ਰਾਈਟੇਰੀਆ ਕਿ ਕੇਜਰੀਵਾਲ ਦੇ ਭਰੋਸੇਯੋਗ ਨੇ। ਇਸ ਲਈ ਉਹਨਾਂ ਨੂੰ ਲੱਗਦਾ ਕਿ ਮੇਰਾ ਦਾ ਲੱਗ ਸਕਦਾ। ਦੂਸਰਾ ਨਾਂ ਆਉਂਦਾ ਆਤਸ਼ੀ ਦਾ, ਕੈਬਨਿਟ ਮੰਤਰੀ ਤਾਂ ਹੈਗੀ ਆ, ਭਰੋਸੇਯੋਗ ਹੈ ਕੇਜਰੀਵਾਲ ਦੀ, ਕੇਜਰੀਵਾਲ ਉਹਦੇ ਤੇ ਵਿਸ਼ਵਾਸ ਕਰਦੇ ਨੇ। ਸੋ ਇਸ ਲਈ ਦੂਜਾ ਨਾਮ ਉਹਦਾ ਚਰਚਾ 'ਚ। ਪਰ ਇਸ ਵਿਚਾਲੇ ਇੱਕ ਨਾਮ ਦਿੱਲੀ ਤੋਂ ਹੋਰ ਚੱਲਦਾ, ਰਾਮ ਨਿਵਾਸ ਗੋਇਲ ਦਾ। ਰਾਮ ਨਿਵਾਸ ਗੋਇਲ ਉਹ ਨੇ ਜਿਹੜੇ ਭਾਜਪਾ ਵੱਲੋਂ ਐਮਐਲਏ ਬਣੇ ਸੀ। ਠੀਕ ਆ, ਅਸਤੀਫਾ ਦੇ ਕੇ 2015 'ਚ ਆਮ ਆਦਮੀ ਪਾਰਟੀ 'ਚ ਆਏ ਤੇ ਇਧਰੋਂ ਚੋਣ ਲੜ ਕੇ ਐਮਐਲਏ ਬਣੇ। ਤੇ ਅੱਜ ਉਸ ਦਿਨ ਤੋਂ, ਜਿਸ ਦਿਨ ਤੋਂ ਇੱਧਰ ਆ ਕੇ ਐਮਐਲਏ ਬਣੇ ਇਹਨਾਂ ਦੀ ਕੇਜਰੀਵਾਲ ਦੀ ਸਰਕਾਰ 'ਚ, ਉਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸਪੀਕਰ ਚੱਲੇ ਆਉਂਦੇ ਨੇ। ਠੀਕ ਆ, ਬੀਜੇਪੀ ਤੋਂ ਆਪ 'ਚ ਆ ਕੇ ਸਪੀਕਰ ਬਣੇ ਨੇ ਤੇ ਸਭ ਤੋਂ ਉਮਰਦਰਾਜ਼ ਲੀਡਰ ਨੇ ਇਹਨਾਂ 'ਚ। ਤੇ ਸਾਰੀ ਪਾਰਟੀ ਇਹਨਾਂ ਦੀ ਗੱਲ ਮੰਨਦੀ ਹੈ, ਸਤਿਕਾਰ ਕਰਦੀ ਹੈ। ਇਸ ਲਈ ਉਮੀਦ ਮੰਨੀ ਜਾ ਰਹੀ ਹੈ ਕਿ ਜੇਕਰ ਏਦਾਂ ਦਾ ਕੋਈ ਬੰਦਾ ਬਣਾਉਣਾ ਹੈ ਤਾਂ ਰਾਮ ਨਿਵਾਸ ਗੋਇਲ ਹੋ ਸਕਦਾ। ਇਸੇ ਨਾਮਾਂ ਦੀ ਸੂਚੀ ਭਗਵੰਤ ਮਾਨ ਬਾਰੇ ਸੋਚਿਆ ਭਾਈ, ਇਹ ਐਸਡੀਐਮ ਏਡੀਸੀ ਤਾਂ ਉਹਦਾ ਹੈ ਨਹੀਂਗਾ, ਜਾਂ ਪਟਵਾਰੀਆਂ ਵਾਲਾ ਕੰਮ ਤਾਂ ਹੈ ਨਹੀਂਗਾ ਕਿ ਪਟਵਾਰੀਆਂ ਨੂੰ ਵਾਧੂ ਚਾਰਜ ਦੇ ਦੋਗੇ। ਸੋ ਪਰ ਆਮ ਆਦਮੀ ਪਾਰਟੀ ਕੁਝ ਵੀ ਕਰ ਸਕਦੀ ਹੈ। ਖਬਰ ਹੈ ਕਿ ਇੱਕੋ ਸਮੇਂ ਭਗਵੰਤ ਮਾਨ ਜੀ 3 ਦਿਨ ਪੰਜਾਬ ਤੇ 3 ਦਿਨ ਉੱਥੇ ਰਿਹਾ ਕਰਨਗੇ, 1 ਦਿਨ ਛੁੱਟੀ ਮਨਾਇਆ ਕਰਨਗੇ। ਸੋ ਕੋਈ ਫਾਰਮੂਲਾ। ਪਰ ਅੰਦਰ ਖਾਤੇ ਇਹ ਵੀ ਚਰਚਾ ਪ੍ਰਵੀਨ ਜੀ ਕਿ ਜੇ ਲਾਲੂ ਦੀ ਘਰ ਵਾਲੀ ਰਾਬੜੀ ਬਣ ਸਕਦੀ ਆ ਤਾਂ ਕੇਜਰੀਵਾਲ ਦੀ ਘਰ ਵਾਲੀ ਸੁਨੀਤਾ ਕਿਉਂ ਨਹੀਂ ਬਣ ਸਕਦੀ। ਸੋ ਕਹਿੰਦੇ ਜੀ ਸੁਨੀਤਾ ਕੇਜਰੀਵਾਲ ਨੂੰ ਵੀ ਦਿੱਲੀ ਦੇ ਮੁੱਖ ਮੰਤਰੀ ਦਾ ਚਾਰਜ ਸੰਭਾਲਿਆ ਜਾ ਸਕਦਾ ਜੇਕਰ ਗ੍ਰਿਫਤਾਰੀ ਹੁੰਦੀ ਹੈ ਤੇ 6 ਮਹੀਨੇ ਚੋਣ ਲੜਾਉਣੀ ਹੁੰਦੀ ਹੈ, ਲੜਾ ਲੈਣਗੇ ਕਿਤੋਂ ਵੀ। ਸੋ ਇਸ ਲਈ ਇਹ ਸਾਰੇ ਪਹਿਲੂ ਤੇ ਮੰਥਨ ਇਸ ਗੱਲ ਦਾ ਕਰਨ ਦੀ ਬਜਾਏ ਕਿ ਸਾਡੀ ਸ਼ਰਾਬ ਨੀਤੀ ਸਵਾਲਾਂ ਦੇ ਘੇਰੇ 'ਚ ਕਿਉਂ ਘਿਰੀ
ਅਸੀਂ ਕਿਉਂ ਇਸ ਮਾਮਲੇ 'ਚ ਫਸਦੇ ਜਾ ਰਹੇ ਹਾਂ, ਹਾਂਜੀ ਇਹਦਾ ਮਸਲਾ ਕੀ ਹੈ, ਕੱਲ ਨੂੰ ਪੰਜਾਬ ਦੇ ਵਿੱਚ ਇਹਦਾ ਸੇਕ ਪਹੁੰਚਣਾ, ਉਹਦਾ ਮੰਥਨ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਇਸ ਮੰਥਨ 'ਚ ਲੱਗੀ ਹੈ, ਜੇ ਕੇਜਰੀਵਾਲ ਗ੍ਰਿਫਤਾਰ ਤਾਂ ਫਿਰ ਮੁੱਖ ਮੰਤਰੀ ਕੌਣ। ਸੋ ਉਹਦੇ ਵਿੱਚੋਂ ਇਹ ਚਰਚਾ ਨਿਕਲ ਕੇ ਆਈ ਹੈ ਪ੍ਰਵੀਨ। ਸਮੇਂ ਦਾ ਗੇੜ ਵੇਖੋ ਸ਼ਰਮਾ ਜੀ, ਜਦੋਂ ਸੁਖਪਾਲ ਖਹਿਰਾ ਗ੍ਰਿਫਤਾਰ ਹੋਏ ਆ ਤੇ ਉਦੋਂ ਇਹ ਖਬਰਾਂ ਆਈਆਂ, ਆਪਾਂ ਚਰਚਾ ਕਰਦੇ ਰਹੇ ਕਿ ਕਈ ਕਾਂਗਰਸੀ ਅੰਦਰੋਂ ਖਾਤੇ ਖੁਸ਼ ਸੀਗੇ। ਇਹਨਾਂ ਖਬਰਾਂ ਦੇ ਉੱਤੇ ਜੇ ਕਿਸੇ ਨੇ ਜ਼ਿਆਦਾ ਸਿਆਸੀ ਤੌਰ ਤੇ ਤੰਜ਼ ਕੀਤਾ ਜਾਂ ਕਿਸੇ ਨੇ ਜ਼ਿਆਦਾ ਚਟਕੋਰੇ ਲਏ ਤਾਂ ਉਹ ਆਮ ਆਦਮੀ ਪਾਰਟੀ ਸੀ, ਕਿਉਂਕਿ ਰੂਲਿੰਗ ਧਿਰ ਸੀ ਔਰ ਇੱਕ ਐਮਐਲਏ ਚੱਕਿਆ ਸੀ ਤੇ ਐਮਐਲਏ ਦੇ ਚੱਕਣ ਤੋਂ ਬਾਅਦ ਉਸ ਪਾਰਟੀ ਦੇ ਹਾਲਾਤ ਕੀ ਨੇ। ਹਾਲਾਂਕਿ ਕਾਂਗਰਸੀਆਂ ਨੇ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਜ਼ਰੂਰ ਮਾਰਿਆ, ਇਹ ਆਪਾਂ ਕਹਿਣ ਤੋਂ ਆਪਾਂ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ, ਪਰ ਇੱਕ ਧੜਾ ਪਰ ਅੰਦਰੋਂ ਕਈ ਖੁਸ਼ ਵੀ ਸੀ, ਅੰਦਰੋਂ ਕਈ ਖੁਸ਼ ਵੀ ਸੀ, ਇੱਕ ਧੜਾ ਉਹ ਵੀ ਹੈ। ਹੁਣ ਇੱਥੇ ਵੀ ਮੈਨੂੰ ਲੱਗਦਾ ਸੇਮ ਪੇਜ ਹੀ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਐਜ਼ ਏ ਸੀਐਮ ਦਿੱਲੀ ਦੇ ਕੰਸੀਡਰ ਕੀਤੇ ਜਾ ਰਹੇ ਨੇ ਤਾਂ ਇੱਥੋਂ ਵਾਲੇ ਵੀ ਕਹਿੰਦੇ ਹੋਣਗੇ ਕਿ ਚੱਲ ਕੋਈ ਨਹੀਂ, ਜੇ 10-15 ਦਿਨ ਅੰਦਰ ਲਾਏ ਆਉਣਗੇ ਖਬਰਾਂ ਸਾਡਾ ਦਾ ਲੱਗ ਜੀ। ਨਹੀਂ ਜਿਹੜੇ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਡਰਦੇ ਹੋਣਗੇ ਕਿ ਉਹ ਆਤਸ਼ੀ ਹੈ, ਚਾਹੇ ਉਹ ਗੋਪਾਲ ਹੈ, ਚਾਹੇ ਦੂਜਾ ਹੈ ਨਾ, ਉਹ ਸਾਰੇ ਉਹਨਾਂ ਨੂੰ ਤਾਂ ਹੁਣ ਇਹ ਵੀ ਤਾਂ ਅੰਦਰ ਲੱਗਦਾ ਹੋਊਗਾ ਲੈ ਵੀ ਮੈਂ ਮੁੱਖ ਮੰਤਰੀ ਤਾਂ ਬਣੇ ਸਕਦਾ। ਹਾਂ ਬਿਲਕੁਲ, ਉਹਨਾਂ ਨੂੰ ਆਪਦਾ ਦਿਖਦਾ ਹੋਣਾ ਹੁਣ।